ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 22 ਅਪ੍ਰੈਲ ਹੈ। ਕਈ ਸਾਲ ਇਲਾਹਾਬਾਦ ਦੇ ਵਿੱਚ ਆਪ ਸਹੇੜੀ ਜਲਾਵਤਨੀ ਕੱਟਣ ਤੋਂ ਮਗਰੋਂ ਮੁਗਲਾਂ ਦਾ ਬਾਦਸ਼ਾਹ ਸ਼ਾਹ ਆਲਮ ਦੂਜਾ ਮਰਹੱਟਿਆਂ ਦੀ ਮਦਦ ਦੇ ਨਾਲ ਦਿੱਲੀ ਦੇ ਵਿੱਚ ਦਾਖਲ ਹੋਇਆ ਅਤੇ 6 ਜਨਵਰੀ 1770 ਦੇ ਦਿਨ ਪਹਿਲੀ ਵਾਰ ਤਖਤੇ ਦਿੱਲੀ ਤੇ ਬੈਠਿਆ। ਕੁਝ ਚਿਰ ਪਹਿਲਾਂ ਉਸ ਨੇ ਸਿੱਖਾਂ ਤੋਂ ਵੀ ਮਦਦ ਮੰਗੀ ਸੀ, ਪਰ ਉਸ ਦੀ ਸ਼ਰਤ ਇਹ ਸੀ ਕਿ ਸਿੱਖਾਂ ਦੀਆਂ ਸਾਰੀਆਂ ਮਿਸਲਾਂ ਦੇ ਆਗੂ ਉਸ ਨੂੰ ਇਕੱਠਿਆਂ ਲਿਖਤੀ ਯਕੀਨ ਦਿਵਾਉਣ ਤਾਂ ਉਹ ਉਹਨਾਂ ਦੀ ਹਿਫਾਜ਼ਤ ਵਿੱਚ ਦਿੱਲੀ ਆਵੇਗਾ। ਪਰ ਸਿੱਖ ਅਜਿਹਾ ਨਾ ਕਰ ਸਕੇ ਤੇ ਮਰਹੱਟਿਆਂ ਨੇ ਇਹ ਮੌਕਾ ਸੰਭਾਲ ਲਿਆ, ਪਰ ਮਰਹੱਟੇ ਵੀ ਇਸ ਦਾ ਫਾਇਦਾ ਨਾ ਉਠਾ ਸਕੇ ਕਿਉਂਕਿ ਉਹਨਾਂ ਦੇ ਮੁਖੀ ਪੇਸ਼ਵਾ ਮਾਧਵ ਰਾਓ ਦੀ ਮੌਤ ਹੋ ਗਈ ਸੀ ਤੇ ਉਹਨਾਂ ਦੇ ਵਿੱਚ ਘਰੋਗੀ ਲੜਾਈ ਸ਼ੁਰੂ ਹੋ ਗਈ ਸੀ। ਹੁਣ ਭਾਵੇਂ ਸ਼ਾਹ ਆਲਮ ਦਿੱਲੀ ਆ ਚੁੱਕਾ ਸੀ, ਪਰ ਉਸ ਦੇ ਦੋ ਵਜ਼ੀਰਾਂ ਨਸਫ ਖਾਂ ਅਤੇ ਅਬਦੁਲ ਅਹਿਦ ਖਾਂ ਦੀਆਂ ਸਾਜ਼ਿਸ਼ਾਂ ਦਿੱਲੀ ਸਰਕਾਰ ਦਾ ਬੜਾ ਨੁਕਸਾਨ ਕਰ ਰਹੀਆਂ ਸਨ। ਦੋ ਵਜ਼ੀਰਾਂ ਦੀ ਇਸ ਲੜਾਈ ਦਾ ਸਿੱਖਾਂ ਨੂੰ ਬੜਾ ਫਾਇਦਾ ਹੋਇਆ। ਇੱਧਰ 1777 ਦੇ ਅਖੀਰ ਦੇ ਵਿੱਚ ਸਿੱਖਾਂ ਨੇ ਜ਼ਾਬਤਾ ਖਾਨ ਰੋਹਿਲਾ ਦੇ ਨਾਲ ਸਾਂਝਾ ਫਰੰਟ ਬਣਾ ਲਿਆ ਅਤੇ ਦਸੰਬਰ 1773 ਅਤੇ ਜਨਵਰੀ 1774 ਦੇ ਵਿੱਚ ਦਿੱਲੀ ਤੇ ਕਈ ਵਾਰ ਹਮਲਾ ਕੀਤਾ ਅਤੇ ਬਹੁਤ ਲੁੱਟਮਾਰ ਕੀਤੀ। ਸਿੱਖ ਤਾਂ ਸ਼ਾਹਦਰਾ ਜੋ ਉਸ ਵੇਲੇ ਦਿੱਲੀ ਤੋਂ ਬਾਹਰ ਸੀ ਉਸ ਦੇ ਵਿੱਚ ਵੀ ਲੁੱਟਮਾਰ ਕਰਦੇ ਰਹੇ। ਮਈ 1774 ਦੇ ਵਿੱਚ ਸ਼ਾਹ ਆਲਮ ਨੇ ਸਿੱਖਾਂ ਨੂੰ ਸ਼ਾਹਬਾਜ਼ਪੁਰ ਦੀ ਜਗੀਰ ਦੇਣ ਅਤੇ 80,000 ਘੋੜਸਵਾਰ ਰੱਖਣ ਵਾਸਤੇ ਖਰਚੇ ਦੀ ਪੇਸ਼ਕਸ਼ ਕੀਤੀ। ਉਸ ਨੇ ਸਿੱਖ ਆਗੂਆਂ ਨੂੰ ਖਿਲਤ ਵੀ ਭੇਜੀ। ਜਦ ਸਿੱਖਾਂ ਨੇ ਉਸ ਦਾ ਸਾਥ ਦੇਣਾ ਨਾ ਮੰਨਿਆ ਤਾਂ ਉਸ ਨੇ ਕਈ ਹਜ਼ਾਰ ਫੌਜ ਭਰਤੀ ਕਰਕੇ ਸਿੱਖਾਂ ਦੇ ਇਲਾਕੇ ਖੋਹਣ ਦੀ ਸਕੀਮ ਬਣਾ ਲਈ। ਇਸ ਨੂੰ ਸਾਹਮਣੇ ਰੱਖ ਕੇ ਅਬਦੁਲ ਅਹਿਦ ਖਾਨ ਨੇ ਸ਼ਹਿਜ਼ਾਦਾ ਫਰਗੁੰਦਾ ਬਖਤ ਨੂੰ ਸੂਬੇਦਾਰ ਬਣਾ ਕੇ ਐਕਸ਼ਨ ਦੀ ਤਿਆਰੀ ਸ਼ੁਰੂ ਕਰਵਾ ਦਿੱਤੀ। ਉਸ ਨੇ ਵਾਲਟਰ ਰਾਈਟ ਹਾਰਟ ਨੂੰ ਸੂਬੇਦਾਰ ਵੀ ਬਣਾ ਲਿਆ ਅਤੇ ਉਸ ਦੀ ਕਮਾਨ ਹੇਠ ਫੌਜ ਭੇਜ ਦਿੱਤੀ, ਪਰ ਉਹ ਸਿੱਖਾਂ ਹੱਥੋਂ ਹਾਰ ਗਿਆ ਅਤੇ ਦਿੱਲੀ ਨੂੰ ਭੱਜ ਨਿਕਲਿਆ। ਇਸ ਤੋਂ ਮਗਰੋਂ ਅਬਦੁਲ ਅਹਿਦ ਖਾਨ ਨੇ ਸਿੱਖਾਂ ਦੇ ਨਾਲ ਖੂਫੀਆ ਸਮਝੌਤਾ ਕਰ ਲਿਆ ਅਤੇ ਇਸ ਪਲਾਨ ਹੇਠ ਸਿੱਖਾਂ ਨੇ ਦਿੱਲੀ ਦੇ ਆਲੇ ਦੁਆਲੇ ਕਈ ਹਮਲੇ ਕੀਤੇ ਅਤੇ ਨਸਫ ਖਾਨ ਨੂੰ ਵਕਤ ਪਾਈ ਰੱਖਿਆ। ਉਧਰ ਕੁਝ ਚਿਰ ਮਗਰੋਂ ਜ਼ਾਬਤਾ ਖਾਨ ਨੇ ਨਸਫ ਖਾਨ ਦੇ ਨਾਲ ਸਮਝੌਤਾ ਕਰ ਲਿਆ ਅਤੇ ਆਪਣੀਆਂ ਪੁਰਾਣੀਆਂ ਜੰਗੀਰਾਂ ਵੀ ਮੁੜ ਹਾਸਲ ਕਰ ਲਈਆਂ। ਇਸ ਤੇ ਗੁੱਸਾ ਕਰਕੇ ਸਿੱਖ ਫੌਜਾਂ ਨੇ 22 ਅਪ੍ਰੈਲ 1775 ਦੇ ਦਿਨ ਰਾਏ ਸਿੰਘ ਭੰਗੀ, ਤਾਰਾ ਸਿੰਘ ਗੈਬਾ, ਬਘੇਲ ਸਿੰਘ ਦੀ ਅਗਵਾਈ ਦੇ ਵਿੱਚ ਬੇਗੀ ਘਾਟ ਤੋਂ ਜਮਨਾ ਦਰਿਆ ਪਾਰ ਕੀਤਾ ਅਤੇ ਗੰਗ ਦੁਆਬ ਦੇ ਇਲਾਕੇ ਦੇ ਵਿੱਚ ਦਾਖਲ ਹੋ ਗਏ। ਸਿੱਖਾਂ ਦੇ ਹਮਲੇ ਤੋਂ ਡਰ ਕੇ ਜ਼ਾਬਤਾ ਖਾਨ ਰੋਹਿਲਾ ਪੁੱਤਰ ਰਣਜੀਬੁਦੀਨ ਰੋਹਿਲਾ ਭੱਜ ਗਿਆ ਅਤੇ ਗੌਸਗੜ੍ਹ ਦੇ ਕਿਲੇ ਦੇ ਵਿੱਚ ਜਾ ਲੁਕਿਆ। ਸਿੱਖਾਂ ਨੇ ਪਹਿਲਾਂ ਨਖਨੌਤੀ ਤੇ ਹਮਲਾ ਕਰਕੇ ਤੁਰਕਮਾਨੀਆਂ ਨੂੰ ਹਰਾਇਆ ਅਤੇ ਇਸ ਤੋਂ ਮਗਰੋਂ ਗੰਗੋ ਅਤੇ ਅੰਬੇਤਾ ਤੇ ਜਾ ਪਏ। ਇਹਨਾਂ ਦੋਵਾਂ ਥਾਵਾਂ ਨੂੰ ਲੁੱਟਣ ਤੋਂ ਬਾਅਦ ਸਿੱਖ ਫੌਜਾਂ ਨੇ ਦਿਓਬੰਦ ਤੇ ਹਮਲਾ ਕੀਤਾ। ਇੱਥੋਂ ਦੇ ਪਠਾਨ ਹਾਕਮ ਤਾਜ਼ਾ ਬੇਗ ਖਾਨ ਨੇ ਸਿੱਖਾਂ ਦਾ ਡਟ ਕੇ ਮੁਕਾਬਲਾ ਕੀਤਾ। ਕਾਫੀ ਦੇਰ ਦੀ ਲੜਾਈ ਮਗਰੋਂ ਸਿੱਖ ਫੌਜਾਂ ਕਿਲੇ ਤੇ ਕਬਜ਼ਾ ਨਾ ਕਰ ਸਕੀਆਂ, ਪਰ ਸਿੱਖਾਂ ਨੇ ਘੇਰਾ ਵੀ ਨਾ ਚੁੱਕਿਆ। ਉਹਨਾਂ ਦੇ ਕੋਲ ਕੋਈ ਤੋਪ ਨਹੀਂ ਸੀ। ਇਸ ਸੂਰਤ ਦੇ ਵਿੱਚ ਉਹਨਾਂ ਨੇ ਇੱਕ ਸੁਰੰਗ ਪੁੱਟੀ ਅਤੇ ਕਿਲੇ ਦੇ ਵਿੱਚ ਦਾਖਲ ਹੋ ਕੇ ਕਿਲੇ ਦੇ ਵਿੱਚ ਗਹਿ ਗੱਚ ਲੜਾਈ ਹੋਈ, ਜਿਸ ਦੇ ਵਿੱਚ ਬੇਗ ਖਾਨ ਬੜੀ ਬਹਾਦਰੀ ਦੇ ਨਾਲ ਲੜਿਆ ਅਤੇ ਅਖੀਰ ਉਹ ਆਪ ਅਤੇ ਉਸ ਦੇ 400 ਜੰਬਾਜ਼ ਸਿਪਾਹੀ ਮਾਰੇ ਗਏ ਅਤੇ ਸਿੱਖਾਂ ਨੇ ਕਿਲੇ ਤੇ ਕਬਜ਼ਾ ਕਰ ਲਿਆ। ਇਧਰ ਜ਼ਾਬਤਾ ਖਾਨ ਨੇ ਵੀ ਸਿੱਖਾਂ ਨੂੰ 50,000 ਰੁਪਏ ਨਜ਼ਰਾਨਾ ਭੇਜ ਕੇ ਮੁਆਫੀ ਮੰਗ ਲਈ। ਇਸ ਤੋਂ ਮਗਰੋਂ ਸਿੱਖ ਫੌਜਾਂ ਨੇ ਮੇਰਠ ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਜਿੱਤਣ ਤੋਂ ਬਾਅਦ ਸੋਨੀਪਤ ਨੂੰ ਕੂਚ ਕਰ ਦਿੱਤਾ ਅਤੇ ਫਿਰ ਦਿੱਲੀ ਤੇ ਵੀ ਹਮਲਾ ਕੀਤਾ। ਇਹਨਾਂ ਸਾਰੀਆਂ ਜਿੱਤਾਂ ਵਿੱਚੋਂ ਸਿੱਖਾਂ ਨੂੰ ਬਹੁਤ ਸਾਰਾ ਅਸਲਾ, ਸੋਨਾ ਤੇ ਹੋਰ ਦੌਲਤ ਲੱਭੀ ਸੀ। 22 ਅਪ੍ਰੈਲ 1991 ਦਿਨ ਪੁਲਿਸ ਨੇ ਪ੍ਰਗਟ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਭੰਗਾਲੀ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। UNO ਦਾ ਸੈਕਟਰੀ ਜਨਰਲ ਬੁਤਰਸ ਘਾਲੀ ਅਪ੍ਰੈਲ 1992 ਦੇ ਵਿੱਚ ਭਾਰਤ ਦਾ ਦੌਰਾ ਕਰ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਉਸ ਨੂੰ ਬੇਅੰਤ ਸਰਕਾਰ ਦੇ ਜ਼ੁਲਮਾਂ ਦੇ ਖਿਲਾਫ ਮੈਮੋਰੰਡਮ ਦੇਣ ਦਾ ਐਲਾਨ ਕੀਤਾ, ਪਰ ਬੇਅੰਤ ਸਰਕਾਰ ਨੇ ਬਹੁਤੇ ਮੁਖੀ ਅਕਾਲੀਆਂ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਅਤੇ ਬਾਕੀਆਂ ਨੂੰ ਬੁਤਰਸ ਘਾਲੀ ਤੱਕ ਨਾ ਪਹੁੰਚਣ ਦਿੱਤਾ। ਦਿੱਲੀ ਦੇ ਵਿੱਚ ਵੀ ਅਕਾਲੀਆਂ ਨੂੰ ਬੁਤਰਸ ਘਾਲੀ ਦੇ ਨੇੜੇ ਨਾ ਫੜਕਣ ਦਿੱਤਾ। ਅਕਾਲੀਆਂ ਨੂੰ ਰੌਲਾ ਪਾਉਣ ਦੀ ਬਹੁਤ ਆਦਤ ਹੈ। ਜੇ ਉਹ ਥਾਂ ਲਿਜਾਣ ਦਾ ਐਲਾਨ ਨਾ ਕਰਦੇ ਤਾਂ ਚੁੱਪਚਾਪ ਬੁਤਰਸ ਘਾਲੀ ਤੱਕ ਪਹੁੰਚ ਕਰ ਸਕਦੇ ਸਨ, ਪਰ ਉਹਨਾਂ ਦਾ ਬਿਆਨ ਲਾਉਣ ਦਾ ਸ਼ੌਕ ਉਹਨਾਂ ਦੇ ਰਾਹ ਦੇ ਵਿੱਚ ਆ ਗਿਆ। 22 ਅਪ੍ਰੈਲ 1993 ਦਿਨ ਪੁਲਿਸ ਨੇ ਦਲਬੀਰ ਸਿੰਘ ਪੁੱਤਰ ਦਸੌਂਦਾ ਸਿੰਘ ਵਾਸੀ ਢਾਲੀਵਾਲ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 1997 ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਜਗਦੀਸ਼ ਟਾਈਟਲਰ ਦੇ ਨਾਲ ਰਲ ਕੇ 1984 ਦੀਆਂ ਸਿੱਖ ਵਿਧਵਾਵਾਂ ਨੂੰ ਉਸ ਦੇ ਖਿਲਾਫ ਬਿਆਨ ਦੇਣੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਕਾਮਯਾਬ ਨਾ ਹੋਇਆ ਤਾਂ ਉਸ ਨੇ ਇਹਨਾਂ ਬੀਬੀਆਂ ਦੇ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ। ਇੱਕ ਵਾਰ ਤਾਂ ਉਸ ਨੇ ਬੀਬੀਆਂ ਉੱਤੇ ਜਿਸਮਾਨੀ ਹਮਲਾ ਤੱਕ ਵੀ ਕੀਤਾ, ਜਿਸ ਦੇ ਨਾਲ ਇੱਕ ਬੀਬੀ ਨੂੰ ਬਹੁਤ ਸਾਰੀਆਂ ਸੱਟਾਂ ਲੱਗੀਆਂ ਅਤੇ ਹੋਰਨਾਂ ਨੂੰ ਵੀ ਚੋਟਾਂ ਲੱਗੀਆਂ। ਜਦ ਇਹ ਕੇਸ ਅਕਾਲ ਤਖਤ ਦੇ ਮੁੱਖ ਸੇਵਾਦਾਰ
ਭਾਈ ਰਣਜੀਤ ਸਿੰਘ ਕੋਲ ਪੁੱਜਾ ਤਾਂ ਉਹਨਾਂ ਨੇ ਆਤਮਾ ਸਿੰਘ ਨੂੰ ਤਲਬ ਕਰ ਲਿਆ, ਪਰ ਉਹ ਨਾ ਪੁੱਜਿਆ, ਜਿਸ ਤੇ ਰਣਜੀਤ ਸਿੰਘ ਨੇ ਉਸ ਨੂੰ ਪੰਥ ਦੇ ਵਿੱਚੋਂ ਖਾਰਜ ਕਰਨ ਦਾ ਹੁਕਮ ਜਾਰੀ ਕਰ ਦਿੱਤਾ। 22 ਅਪ੍ਰੈਲ 2012 ਦਿਨ ਬਾਬਾ ਫੌਜਾ ਸਿੰਘ ਜਨਮ 1 ਅਪ੍ਰੈਲ 1991 ਵਾਸੀ ਬਿਆਸ ਪਿੰਡ ਜ਼ਿਲ੍ਹਾ ਜਲੰਧਰ ਨੇ ਲੰਡਨ ਦੇ ਵਿੱਚ 25 ਕਿਲੋਮੀਟਰ ਮੈਰਾਥਨ ਦੌੜ 7 ਘੰਟੇ 49 ਮਿੰਟ ਦੇ ਵਿੱਚ ਪੂਰੀ ਕੀਤੀ। ਇਸ ਉਮਰ ਦੇ ਵਿੱਚ ਇਹ ਦੌੜ ਦੌੜਨ ਵਾਲੇ ਉਹ ਪਹਿਲੇ ਸ਼ਖਸ ਸਨ। ਉਹਨਾਂ ਨੇ 2003 ਦੇ ਵਿੱਚ ਇਹੀ ਦੌੜ ਲੰਡਨ ਦੇ ਵਿੱਚ 6 ਘੰਟੇ 2 ਮਿੰਟ ਅਤੇ ਕੈਨੇਡਾ ਦੇ ਵਿੱਚ 5 ਘੰਟੇ 40 ਮਿੰਟ ਦੇ ਵਿੱਚ ਪੂਰੀ ਕੀਤੀ। 22 ਅਪ੍ਰੈਲ 2014 ਦਿਨ ਸ਼ਸ਼ੀਕਾਂਤ ਸਾਬਕਾ ਡੀਜੀਪੀ ਜੇਲ੍ਹਾਂ ਨੇ ਇਹ ਗੱਲ ਕਹੀ ਕਿ 2007 ਦੇ ਵਿੱਚ ਸੌਦਾ ਸਾਧ ਵੱਲੋਂ ਪਾਈ ਗਈ ਗੁਰੂ ਗੋਬਿੰਦ ਸਿੰਘ ਵਾਲੀ ਪੋਸ਼ਾਕ ਸੁਖਬੀਰ ਸਿੰਘ ਬਾਦਲ ਨੇ ਬਣਵਾ ਕੇ ਭੇਜੀ ਸੀ ਤੇ ਉਸ ਨੇ ਹੀ 2.5 ਲੱਖ ਰੁਪਏ ਦੇ ਕੇ ਅਜੀਤ ਅਖਬਾਰ ਦੇ ਵਿੱਚ ਇਸ ਦਾ ਇਸ਼ਤਿਹਾਰ ਛਪਵਾਇਆ ਸੀ। 22 ਅਪ੍ਰੈਲ 2014 ਦਿਨ ਸ਼ਸ਼ੀਕਾਂਤ ਸਾਬਕਾ ਡੀਜੀਪੀ ਜੇਲ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਡਰੱਗ ਸਮਗਲਿੰਗ ਦੇ ਵਿੱਚ 2 ਵਜ਼ੀਰ ਅਜੀਤ ਕੁਹਾੜ ਅਤੇ ਗੁਲਜ਼ਾਰ ਰਣੀਕੇ, ਬਾਦਲ ਦਲ ਦੇ 2 MLA ਵਿਰਸਾ ਸਿੰਘ ਬਲਟੋਆ ਅਤੇ ਹਰਮੀਤ ਸਿੰਘ ਸੰਧੂ ਤਰਨਤਾਰਨ, ਸਾਬਕਾ MLA ਵੀਰ ਸਿੰਘ ਲੋਪੋਕੇ, ਜਿੰਮੀ ਮਾਲੀਆ, ਮਨਮੋਹਨ ਕਾਲੀਆ ਦਾ ਭਤੀਜਾ OP ਸੋਨੀ ਕਾਂਗਰਸੀ MLA ਸ਼ਾਮਲ ਨੇ। ਉਹਨਾਂ ਕਿਹਾ ਕਿ ਉਸ ਨੇ 2007 ਦੇ ਵਿੱਚ ਬਾਦਲ ਨੂੰ 85 ਬੰਦਿਆਂ ਦੀ ਲਿਸਟ ਦਿੱਤੀ ਸੀ, ਹੁਣ ਇਸ ਦੇ ਵਿੱਚ ਕੁੱਲ ਨਾਂ 99 ਹੋ ਚੁੱਕੇ ਸਨ। ਪਹਿਲੋਂ ਫੜੇ ਗਏ ਸਮਗਲਰ ਜਗਦੀਸ਼ ਭੋਲਾ ਨੇ ਵੀ ਇੱਕ ਵਾਰ 6000 ਕਰੋੜ ਦੇ ਡਰੱਗ ਰੈਕਟ ਦੇ ਵਿੱਚ ਸੁਖਬੀਰ ਬਾਦਲ ਦੇ ਸਾਲੇ ਵਿਕਰਮ ਮਜੀਠਾ ਦਾ ਨਾਂ ਵੀ ਲਿਆ ਸੀ, ਜੋ ਕਿ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵਜ਼ੀਰ ਸੀ। ਇਹ ਸੀ ਸਿੱਖ ਇਤਿਹਾਸ ਦੇ ਵਿੱਚ 22 ਅਪ੍ਰੈਲ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।